ਕਣਕ ਪਈ ਵਢੇਂਦੀ ਆਈ ਤੇ ਮੈਂ ਵੀ ਕਣਕ ਵਢੇਂਦੇ ਦੇ ਉੱਤੇ ਅੱਪੜ ਗਿਆ। ਜਿਸ ਟਾਈਮ ਕਣਕ ਵਢੇਣੀ ਸ਼ੁਰੂ ਹੋ ਜਾਂਦੀ ਹੈ, ਕਣਕ ਪੱਕ ਜਾਂਦੀ ਹੈ, ਜੱਟਾਂ ਨੂੰ ਇੰਜ ਕਾਲ ਤੱਪ ਜਾਂਦੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂਕਿ ਇਹ ਇੱਕ ਐਸੀ ਫਸਲ ਹੁੰਦੀ ਹੈ ਕਿ ਜਿਹੜੀ ਸਿਰਫ ਜੱਟਾਂ ਔਰ ਪਿੰਡਾਂ ਵਾਲਿਆਂ ਨਹੀਂ ਖਾਣੀ ਹੁੰਦੀ, ਪੂਰੇ ਮੁਲਕ ਖਾਣੀ ਹੁੰਦੀ ਹੈ। ਕਣਕਾਂ ਦਾ ਸੀਜ਼ਨ ਜਿਵੇਂ ਹੀ ਸ਼ੁਰੂ ਹੁੰਦਾ, ਜੱਟ ਸਾਰੇ ਕੰਮ ਛੱਡ ਕੇ ਆਪਣੀ ਫਸਲ ਕੁੰਜਣ ਲੱਗ ਪੈਂਦਾ। ਜਿਵੇਂ ਕਿ ਤੁਸੀਂ ਵੇਖਦੇ ਪਏ ਹੋ, ਰੈਪਰ ਪਾਈ ਹੋਈ ਹੈ ਤੇ ਰੈਪਰ ਨਾਲ ਇੰਜ ਸੋਹਣੀਆਂ ਪਾਲੀਆਂ ਵਿੱਚ ਵਢਾਈ ਪਈ ਹੁੰਦੀ ਹੈ। ਜਿਵੇਂ ਹੋਣੀ ਕੱਦਾਂ ਸ਼ੁਰੂ ਕਰਨੀਆਂ ਨੇ, ਜਿਵੇਂ ਕੱਦਾਂ ਦੀ ਬੁਨਿਆਦ ਸਿੱਧੇ ਐਰੇ ਰੱਖੇ ਜਾਂਦੇ ਨੇ, ਇੰਜ ਹੀ ਜਨਾਬ ਰੈਪਰ ਸੋਹਣੀ ਤਰ੍ਹਾਂ ਪਾਲੀਆਂ 'ਚ ਕਣਕ ਵੱਢੀ ਜਾਂਦੀ। ਬਾਕੀ ਉਹ ਦੌਰ ਚਲੇ ਗਏ ਜਦੋਂ ਬੰਦੇ ਵੰਗਾਰਾਂ ਗੱਦੇ ਆਏ ਤੇ ਇਕੱਠ ਖਾਤਾ ਹੁੰਦਾ ਤੇ ਲਾ ਹੁੰਦੀ ਆਈ, ਢੋਲਾਂ ਤੇ ਕਣਕ ਵੱਢੀਂਦੀ ਆਈ। ਹੁਣ ਉਹ ਦੌਰ ਕੋਈ ਨਹੀਂ, ਸਿਸਟਮ ਕੋਈ ਨਹੀਂ। ਹੁਣ ਬਸ ਟਰੈਕਟਰ ਮੰਗਾਓ, ਰੈਪਰ ਪਾਓ ਤੇ ਬਰੋਟੇ ਬੰਨੋ ਤੇ ਮਸ਼ੀਨ ਲਾਓ। ਹੁਣ ਤੁਸੀਂ ਵੇਖਦੇ ਪਿਓ ਮਿੰਟ ਬਾਅਦ ਜਨਾਬ ਰੈਪਰ ਦੇ ਵਿੱਚ ਕੋਈ ਨਾ ਕੋਈ ਸੋਟੀ, ਕੋਈ ਨਾ ਕੋਈ ਚੀਜ਼ ਫਸਦੀ ਪਈ ਹੈ, ਜਿਹੜੀ ਆ ਚਾਚਾ ਦਾਤਰੀ ਨਾਲ ਜਿਹੜੀ ਹੈ ਨਾ ਸਫਾਈ ਕਰਦਾ ਪਿਆ, ਨਾਲ ਟੁਰਿਆ ਜਾਏ। ਕਿਉਂ ਜੇ ਅਗਰ ਤੁਸੀਂ ਰੈਪਰ ਪੈਂਦੇ ਹੋ ਤੇ ਇੱਕ ਬੰਦੇ ਦਾ ਨਾਲ ਟੁਰਨਾ ਢੇਰ ਜ਼ਰੂਰੀ ਹੁੰਦਾ ਹੈ। ਕਿਉਂ ਜੋ ਮਿੰਟ ਬਾਅਦ ਜਿਹੜੀ ਰੈਪਰ ਦਾ ਚੈਨ ਹੈ ਇਹ ਫਸ ਜਾਂਦਾ ਹੈ। ਤੇ ਹੁਣ ਮੈਨੂੰ ਲੱਗਦਾ ਇਹਨੂੰ ਕੋਈ ਹੋਰ ਹੀ ਮਸਲਾ ਬਣ ਗਿਆ। ਕਿਉਂ ਜੋ ਰੈਪਰ ਦਾ ਚੈਨ ਵੀ ਸਾਫ਼ ਕਰਨ ਤੋਂ ਬਾਅਦ ਇਹ ਨਹੀਂ ਚੱਲੀ ਤੇ ਆ ਹੁਣ ਜਿਹੜੇ ਉਤਲੇ ਦੋ ਡਰਾਈਵਰ ਸੀਨੀਅਰ ਡਰਾਈਵਰ ਹੈ ਜਿਨ੍ਹਾਂ ਦੀ ਆਪਣੀ ਮਸ਼ੀਨ ਹੈ ਉਹ ਵੀ ਆ ਗਏ ਨੇ। ਇਹ ਇਸ ਵਾਸਤੇ ਆਏ ਨੇ ਕਿਉਂ ਜੋ ਢੇਰ ਟਾਈਮ ਹੋ ਗਿਆ ਟਰੈਕਟਰ ਨੂੰ ਖਲੋਤਿਆਂ ਪਿਆ ਤੇ ਅਗਾ ਹੱਲੂ ਜੁੱਲੂ ਆ ਕੋਈ ਨਾ। ਹੁਣ ਵੇਂਦੇ ਚੱਕ ਤੇ ਵੱਧੇ ਨੇ ਬਈ ਇਹਨੂੰ ਹੋਇਆ ਕੀ ਹੈ, ਤੇ ਇਹਨੂੰ ਹੁਣ ਪਿਆਂਦੇ ਨੇ ਬਈ ਆ ਨਿੱਕੀ ਜਿਹੀ ਕਿੱਲੀ ਹੁੰਦੀ ਹੈ ਤੇ ਉਹ ਢਹਿ ਗਈ। ਹੁਣ ਜਨਾਬ ਸਾਰੇ ਰਲ ਮਿਲ ਕੇ ਉਹ ਨਿੱਕੀ ਜਿਹੀ ਕਿੱਲੀ ਢੂੰਡਣ ਲੱਗ ਪਏ ਨੇ। ਇੱਕ ਨਿੱਕੀ ਜਿਹੀ ਕਿੱਲੀ ਤੂੰ ਐਡਾ ਵੱਡਾ ਟਰੈਕਟਰ ਤੇ ਐਡੀ ਵੱਡੀ ਰੈਪਰ ਖਲੋ ਗਈ। ਇਸ ਵਾਸਤੇ ਸਿਆਣੇ ਸਹੀ ਆਂਦੇ ਨੇ ਬਈ ਕੋਈ ਨਿੱਕੀ ਜਿਹੀ ਚੀਜ਼ ਵੀ ਨਕਾਰਾ ਨਹੀਂ ਹੁੰਦੀ। ਹੁਣ ਵੇਖ ਲਿਓ ਉਸ ਨਿੱਕੇ ਜਿਹੇ ਕਾਬਲੇ ਦੀ ਵਜ੍ਹਾ ਤੋਂ ਪੂਰਾ ਸਿਸਟਮ ਹੀ ਖਰਾਬ ਹੋ ਗਿਆ ਤੇ ਹੁਣ ਲੱਭਣ ਡੜੇ ਹੋਏ। ਉਹ ਕਾਬਲਾ ਐਡੇ ਵਕਤ ਤੋਂ ਬਾਅਦ ਵੇਖਣ ਤੋਂ ਬਾਅਦ ਉਹ ਅੱਲਾ ਕੀਤਾ ਤੇ ਕਾਬਲਾ ਲੱਭ ਹੀ ਪਿਆ। ਤੇ ਆਹ ਨਿੱਕਾ ਜਿਹਾ ਕਾਬਲਾ ਜਿੰਦੀ ਵਜ੍ਹਾ ਤੋਂ ਘੰਟਾ ਡੇਢ ਹੋ ਗਿਆ ਇਸ ਟਰੈਕਟਰ ਨੂੰ ਖਲੋਤੇ ਆਇਆ ਤੇ ਬੰਦਿਆਂ ਨੂੰ ਜ਼ਲੀਲ ਹੁੰਦਿਆਂ ਪਿਆ ਲੱਭ ਕੇ ਪਾਗਲ ਹੋ ਗਏ ਹੋ ਜਾਏ। ਬਾਕੀ ਜੱਟਾਂ ਆਪਣੇ ਛੀਣੀ ਥੋੜਾ ਆਪਣੇ ਕੋਲ ਢਾਰੀਆਂ ਤੇ ਵੀ ਟਰੈਕਟਰਾਂ ਦੀ ਮਸ਼ੀਨਰੀ ਦੇ ਵਿੱਚ ਵੀ ਲਾਜ਼ਮੀ ਰੱਖਿਆ ਆਇਆ ਹੁੰਦਾ ਹੈ। ਕਿਉਂ ਜੋ ਕਿਸੇ ਟਾਈਮ में ਜ਼ਰੂਰਤ ਪੈ ਜਾਂਦੀ। ਆਹ ਹੁਣ ਉਹ ਕਾਬਲਾ ਠੋਕਣ ਲੱਗੇ ਨੇ। ਵੇਂਦੇ ਪਏ ਹੋ ਬੇ ਇਸ ਨਿੱਕੇ ਜਿਹੇ ਕਾਬਲੇ ਦੀ ਵਜ੍ਹਾ ਤੋਂ ਇਤਨੀ ਮੁਸ਼ਕਲਾਤ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਇਸ ਕਾਬਲੇ ਨੂੰ ਇਸ ਵਾਸਤੇ ਲੱਭਦੇ ਰਹੇ ਨੇ ਕਿ ਇਹਦੀ ਜਗ੍ਹਾ ਤੇ ਸਿਰਫ ਇਹ ਕਾਬਲਾ ਹੀ ਫਿੱਟ ਹੋ ਸਕਦਾ, ਹੋਰ ਕਾਬਲਾ ਮੁੜ ਲਿਆਉਣ ਵਾਸਤੇ ਬੜਾ ਟਾਈਮ ਚਾਹੀਦਾ। ਬਾਕੀ ਕਾਬਲਾ ਤੇ ਖਸੀ ਗਿਆ ਤੇ ਹੁਣ ਥੋੜੀ ਜਿਹੀ ਹੋਰ ਟਚਿੰਗ ਮਚਿੰਗ ਕਰਦੇ ਪਏ ਨੇ ਬਈ ਹੋਰ ਜੱਟ ਨੂੰ ਕੋਈ ਮਸਲਾ ਨਾ ਬਣ ਜਾਵੇ। ਮੁੜ ਜਿੰਦੀ ਕੋਈ ਸ਼ੈ ਹੋਵੇ ਉਹ ਹੀ ਉਹਦੇ ਬਾਰੇ ਜਾਣਦਾ ਹੈ। ਹੁਣ ਚਾਚੇ ਦਾ ਟਰੈਕਟਰ ਹੈ ਤੇ ਉਹ ਹੁਣ ਦੂਜੇ ਡਰਾਈਵਰ ਨੂੰ ਦੱਸਦਾ ਪਿਆ ਵੀ ਇਹਨੂੰ ਇੰਜ ਰੱਖਣੇ ਤੇ ਇਹਨੂੰ ਇੰਜ ਰੱਖਣੇ। ਬਾਕੀ ਪਿੰਡਾਂ ਥਾਵਾਂ ਤੇ ਟਰੈਕਟਰ ਤੇ ਟੇਪ ਨਾ ਚਲਦੀ ਪਈ ਹੋਵੇ ਤੇ ਚੱਸ ਨਹੀਂ ਆਉਂਦੀ ਤੇ ਜਿਹੜੀ ਹੁਣ ਚਾਚਾ ਵੇਂਦੇ ਪਿਓ ਬਲੂਟੁੱਥ ਕਨੈਕਟ ਕਰਕੇ ਤੇ ਆਪਣਾ ਟੇਪ ਚਲਾ ਰਹੇ ਤੇ ਦੂਰੋਂ ਵੇਂਦੇ ਪਿਓ ਸਕੂਟਰ ਤੇ ਨਿੱਕੇ ਬਾਲ ਜਨਾਬ ਪੁੱਛਣ ਆਏ ਨੇ ਬਈ ਅੱਬਾ ਜੀ ਰੋਟੀ ਲੈ ਆਵੀਏ ਦੁਪਹਿਰਾਂ ਦੀ ਜਾਂ ਨਹੀਂ। ਤੇ ਅੱਬੇ ਆਖਿਆ ਪੁੱਤਰਾ ਲੈ ਆ। ਤੇ ਟਰੈਕਟਰ ਦਾ ਜਿਹੜਾ ਮਾਲਕ ਹੈ ਉਸ ਇੱਕ ਵਾਰੀ ਡਰਾਈਵਰ ਨੂੰ ਆਖਿਆ ਇੱਕ ਵਾਰੀ ਚੰਗੀ ਟਿਕਾ ਕੇ ਰੇਸ ਦੇ ਨਾ ਬਈ ਅਗਲਾ ਘੱਟਾ ਤੇ ਨਿਕਲੇ। ਤੇ ਹੁਣ ਜਨਾਬ ਚਾਚੇ ਜਨਾਬ ਮਜਲਿਸ ਤੇ ਨੋਏ ਲਾ ਦਿੱਤੇ ਨੇ। ਕਿਉਂ ਇਹ ਚਾਚਾ ਜਿਹੜਾ ਗਾਣੇ ਮਾਣੇ ਬਿਲਕੁਲ ਨਹੀਂ ਸੁਣਦਾ, ਜਾਂ ਮਜਲਿਸ ਸੁਣਦਾ ਹੈ ਤੇ ਜਾਂ ਨੋਏ ਸੁਣਦਾ ਹੈ। ਤੇ ਹੁਣ ਜਨਾਬ ਆਪਣੀ ਮਸਤੀ ਦੇ ਵਿੱਚ ਵੇਂਦੇ ਪਏ ਹੋ ਕਿੱਡੀ ਸੋਹਣੀ ਪਾਲੀ ਦੇ ਵਿੱਚ ਕਣਕ ਵਢੀਂਦੀ ਪਈ ਹੈ। ਅਸਲ ਇਸ ਟਰੈਕਟਰ ਦੇ ਰੈਪਰ ਦੇ ਆ ਦੋ ਬੰਦੇ ਕਾਰੀਗਰ ਨੇ ਤੇ ਇਹਨਾਂ ਸਿਰਫ ਸ਼ੁਗਲ ਤੋਂ ਉਸ ਬੰਦੇ ਨੂੰ ਭਾਇਆ ਹੈ। ਵੈਸੇ ਟਰੈਕਟਰ ਦਾ ਡਰਾਈਵਰ ਉਹ ਵੀ ਮਾਸ਼ਾਅੱਲਾ ਢੇਰ ਚੰਗਾ ਚੋਖਾ ਹੈ, ਲੇਕਿਨ ਉਹ ਸ਼ੁਗਲ ਤੋਂ ਬੈਠਾ ਆ ਵੀ ਮੈਂ ਅੱਜ ਕਣਕ ਵੱਢਣੀ। ਉਹ ਜੇ ਡੇਢ ਪਾਲੀ ਵਢੀਤੀ ਆਈ ਤੇ ਉਹ ਸਗਮਾ ਕਾਬਲਾ ਜਿਹੜਾ ਹੈ ਉਹ ਮੋੜ ਡਹਿ ਗਿਆ ਤੇ ਉਹ ਮੋੜ ਰੈਪਰ ਖਲੋ ਗਿਆ। ਉਹ ਜਿਵੇਂ ਰੈਪਰ ਖਲੋਤੀ ਸਾਈਆਂ ਵੀ ਪੱਕਾ ਵੀ ਉਹ ਸਗਮਾ ਕਾਬਲਾ ਡਹਿ ਗਿਆ ਤੇ ਮੋੜ ਅੱਲਾ ਕੀਤਾ ਤੇ ਠੋ ਹੀ ਲੱਭ ਗਿਆ ਉਹਨੇ। ਕਿਉਂ ਜੋ ਪਤਾ ਨਹੀਂ ਉਹ ਕਾਬਲਾ ਡਹਿ ਗਿਆ। ਆ ਉਹ ਕਾਬਲਾ ਜਿੰਦੀ ਵਜ੍ਹਾ ਤੋਂ ਇਤਨਾ ਰੋਲਾ ਬਣਿਆ। ਅਸਲ ਕਾਬਲਾ ਇਹ ਵੀ ਨਹੀਂ, ਜਿਹੜਾ ਅਸਲ ਕਾਬਲਾ ਇਸ ਜਗ੍ਹਾ ਤੇ ਪਾਉਂਦਾ ਹੈ ਉਹ ਇਹਨਾਂ ਦੇ ਕੋਲ ਹੈ ਕੋਈ ਨਾ। ਇਹ ਵੀ ਜੱਟ ਜੁਗਾੜੀ ਹੁੰਦੇ ਨੇ, ਇਹਨਾਂ ਵੀ ਜੁਗਾੜ ਲਾਇਆ ਆ। ਵੇਂਦੇ ਪਏ ਉਹ ਇੰਜ ਲੈ ਫਿਰਦੀ ਹੈ ਕਾਬਲਾ ਤੇਜ਼ ਉਹ ਲੈ ਕਾਬਲਾ ਵਿੱਚੋਂ ਨਿਕਲ ਕੇ ਡਹਿ ਜਾਂਦਾ। ਹੁਣ ਮਾਸ਼ਾਅੱਲਾ ਵੇਂਦੇ ਪਏ ਹੋ ਬੈਂਦੇ ਸੋਦੇ ਕੱਪੀ ਹੁੰਦੀ। ਕਿਉਂ ਜੋ ਉਸ ਕਾਬਲੇ ਦੀ ਹੁਣ ਇਹਨਾਂ ਟੈਨਸ਼ਨ ਮੁਕਾਈ ਹੈ। ਕਾਬਲਾ ਇਹਨਾਂ ਚੰਗੀ ਤਰ੍ਹਾਂ ਜਿਹੜਾ ਨਾ ਥੋੜੇ ਨਾਲ ਮੰਡ ਕੇ ਠੋਕੇ। ਅਗਲੇ ਚਾਚੇ ਰੀ ਤੰਗ ਆ ਕੇ ਲੈ ਗਏ ਹੋਇਆ ਮੇਰੇ ਤੂੰ ਇਹ ਟਰੈਕਟਰ ਨਹੀਂ ਚੱਲਦਾ। ਕਿਉਂਕਿ ਮਿੰਟ ਬਾਅਦ ਇਹ ਜਿਹੜੀ ਰੈਪਰ ਹੈ ਬੰਦ ਹੋ ਜਾਂਦੀ। ਤੇ ਹੁਣ ਸਾਈਂ ਰਿੰਗ ਆਪ ਬਹਿ ਗਏ ਨੇ। ਇਹ ਉਰਦੂ ਵਿੱਚ ਕਹਾਵਤ ਹੈ ਜਿਸ ਦਾ ਕੰਮ ਉसी को ਸਾਜੇ। ਇਹ ਭਾਈ ਜਾਨ ਜਿੰਦਾ ਕੰਮ ਹੈ ਨਾ ਇਹ ਉਨੀ ਸੋਹਣਾ ਲੱਗਦਾ ਹੈ ਤੇ ਉਹ ਹੀ ਕਰ ਸਕਦਾ ਹੈ। ਬਾਕੀ ਐਵੇਂ ਲੱਤ ਅੜਨ ਵਾਲੀ ਗੱਲ ਹੁੰਦੀ ਹੈ ਤੇ ਕੰਮ ਕਾਇ ਨਹੀਂ ਹੁੰਦਾ। ਮੇਰੀ ਟਰੈਕਟਰ ਦੀ ਡਰਾਈਵਰੀ ਹੋ ਰਹੇ ਤੇ ਰੈਪਰ ਪਾ ਕੇ ਡਰਾਈਵਰੀ ਹੋ ਰਹੇ, ਕਰਾ ਅੱਗੇ ਜੋਣਾ ਡਰਾਈਵਰੀ ਹੋ ਰਹੇ, ਟਰਾਲੀ ਛਿਕਣੀ ਡਰਾਈਵਰੀ ਹੋ ਰਹੇ। ਇਹ ਹਰ ਫਨ
ਆਰਾਮ ਡਰਾਈਵਰੀ ਦਾ ਜਿਹੜਾ ਹਰ ਬੰਦਾ ਇੱਕ ਬੰਦਾ ਨਹੀਂ ਕਰ ਸਕਦਾ। ਵੇਂਦੇ ਪਏ ਚਾਚਾ ਨਾਲ ਇਸ ਵਾਸਤੇ ਦਾਤਰੀ ਫੱਦੀ ਹੋਈ ਹੈ ਬਈ ਥੋੜੀ ਜਿਹੀ ਵੀ ਜਿਹੜੀ ਕਣਕ ਹੈ ਟਰੈਕਟਰ ਪਿਛਾ ਬੈਕ ਹੁੰਦਾ ਉਸ ਜਗ੍ਹਾ ਤੂੰ ਜਿਹੜੀ ਕਣਕ ਚਾਹ ਕੇ ਇਕੱਠੀ ਕਰ ਛੱਡਦਾ ਬਈ ਮੇਰੀ ਥੋੜੀ ਜਿਹੀ ਵੀ ਜਿਹੜੀ ਕਣਕ ਹੈ ਉਹ ਖਰਾਬ ਨਾ ਹੋਵੇ। ਚਾਰੋਂ ਪਾਸਿਓਂ ਟਰੈਕਟਰ ਜਿਹੜਾ ਹੈ ਉਹ ਫਿਰਦਾ ਹੁੰਦਾ ਹੈ ਤੇ ਚਾਰੋਂ ਪਾਸਿਓਂ ਪਾਲੀਆਂ ਬਣਦੀਆਂ ਹੁੰਦੀਆਂ ਤੇ ਇਹਨਾਂ ਪਾਲੀਆਂ ਦੇ ਭਰੋਟੇ ਬੰਨਣ ਵੀ ਸੌਖੇ ਹੋ ਜਾਂਦੇ ਨੇ। ਇਹ ਰੈਪਰ ਵਾਲਾ ਵਕਤ ਜੱਟ ਇਸ ਵਾਸਤੇ ਕਰਦਾ ਹੈ ਕਿਉਂ ਜੋ ਜਿਹੜੀ ਇਹ ਤੂੜੀ ਹੁੰਦੀ ਹੈ ਮਾਲ ਵਾਸਤੇ ਸਪੈਸ਼ਲ ਹੁੰਦੀ ਹੈ, ਇਹਦੇ ਵਿੱਚੋਂ ਘੱਟਾ ਮਿੱਟੀ ਜਿਹੜਾ ਇਹ ਉਹ ਡੱਡ ਜਾਂਦਾ ਹੈ ਥ੍ਰੈਸ਼ਰ ਦੇ ਨਾਲ। ਵੇਂਦੇ ਪਏ ਚਾਚਾ ਪਿੱਛੂ ਤੱਤੇ ਤਾਂ ਹੀ ਸੋਭ ਲੈ ਆਇਆ ਤੇ ਆ ਸੋਭ ਸੱਟ ਕੇ ਤੇ ਜਨਾਬ ਕਣਕ ਜੋੜਨੀ ਸ਼ੁਰੂ ਕਰ ਦਿੱਤੀ। ਸੋ ਇਹ ਜਿਹੜੇ ਜੱਟ ਨੇ ਜਿਸ ਟਾਈਮ ਇਹ ਕਣਕ ਨੂੰ ਲੱਗ ਪਾਉਣੋਂ ਕੱਢਦੇ ਸਾਈ ਵੀ ਕੋਈ ਨਹੀਂ ਤੇ ਆਪਣੀ ਜੋੜ ਜਾੜ ਕੇ ਤੇ ਆਪਣੀ ਮੁਕਾ ਕੇ ਤੇ ਤਾਂ ਹੀ ਸਾਈਆਂ ਕੱਢਦੇ। ਅਜੇ ਜਨਾਬ ਅੱਧੀ ਰੈਪਰ ਵੱਡੀ ਹੈ ਤੇ ਅੱਧੀ ਅਜੇ ਵੱਢਣ ਵਾਲੀ ਰਹਿੰਦੀ ਹੈ। ਰੈਪਰ ਅਜੇ ਇਸ ਟੋਟੇ ਦੇ ਵਿੱਚ ਹੀ ਲੱਗੀ ਹੈ ਤੇ ਚਾਚੇ ਦੇ ਪਿੱਛੋਂ ਸੋਭ ਲੈ ਕੇ ਅਗਲੇ ਆ ਵੀ ਗਏ ਨੇ। ਤੇ ਇਹਨਾਂ ਦਾ ਦੁਪਹਿਰਾਂ ਦਾ ਜਿਹੜਾ ਟੁੱਕਰ ਹੈ ਉਹ ਵੀ ਉਹਨਾਂ ਛੋਰਾ ਸਕੂਟਰ ਵਾਲਿਆਂ ਦੁਪਹਿਰਾਂ ਦਾ ਲੈ ਕੇ ਇੱਥੇ ਕਣਕ ਦੇ ਵਿੱਚ ਆ ਜਾਣਾ ਹੈ ਕਿਉਂਕਿ ਜਿਹੜਾ ਚਾਚਾ ਰੈਪਰ ਦੇ ਨਾਲ ਟੁਰਿਆ ਆ ਜਿਵੇਂ ਰੈਪਰ ਕਣਕ ਵੱਢ ਕੇ ਸਾਈਡ ਤੇ ਉਸੀ ਇਹਨਾਂ ਜਨਾਬ ਸਾਰਿਆਂ ਲੱਗ ਪਾਉਣਾ ਤੇ ਇਹਨਾਂ ਜਨਾਬ ਸ਼ਾਮ ਨੂੰ ਇਹ ਜਿਹੜਾ ਸਾਰਾ ਕਿੱਲਾ ਹੈ ਨਾ ਇਹ ਜੋੜ ਕੇ ਸਾਈ ਲੈਣੀ। ਇਹ ਜਨਾਬ ਸਾਰੀ ਕਣਕ ਜੋੜਨ ਤੋਂ ਬਾਅਦ ਇਸ ਤੋਂ ਬਾਅਦ ਜਿਹੜਾ ਮਰਲਾ ਹੈ ਉਹ ਜਨਾਬ ਥ੍ਰੈਸ਼ਰ ਆ ਜਾਣੀ ਹੈ ਤੇ ਆ ਵੇਂਦੇ ਪਏ ਹੋ ਤੁਸੀਂ ਥ੍ਰੈਸ਼ਰ ਆ ਗਈ ਹੈ ਤਾਂ ਕਣਕ ਦੀ ਘਾਈ ਜਿਹੜੀ ਉਹ ਸ਼ੁਰੂ ਹੋ ਗਈ ਹੈ। ਇਸ ਵਾਰੀ ਜਨਾਬ ਇਸ ਸਾਲ ਪਹਿਲੀ ਵਾਰੀ ਅਸੀਂ ਜਨਾਬ ਇਹੋ ਜੀ ਥ੍ਰੈਸ਼ਰ ਵੇਂਦੇ ਪਏ ਜਿਹੜੀ ਜਨਾਬ ਅੱਗੇ ਥੱਲੇ ਤੰਗਾਰੀਆਂ ਰੱਖੀ ਦੀਆਂ ਤਾਂ ਤੰਗਾਰੀਆਂ ਨਾਲ ਢੋ ਕੇ ਪਿਛਾਂ ਪੱਲੀਆਂ ਤੇ ਕਣਕ ਸੱਟਣੀ। ਇਸ ਵਾਰੀ ਜਨਾਬ ਉਹਨਾਂ ਵੇਂਦੇ ਪਏ ਡਾਇਰੈਕਟ ਧੂਤਾ ਜਿਹੜਾ ਹੈ ਉਹ ਉਹਨਾਂ ਉੱਤੇ ਚਾ ਕੀਤਾ ਹੈ। ਭਾਈ ਸਲਾਮ ਦੁਆ ਕਰ ਰਹੇ ਨੇ ਭਾਈਜਾਨ ਵਾਲੇਕੁਮ ਸਲਾਮ ਤੇ ਆ ਧੂਤਾ ਉਹਨਾਂ ਉੱਤੇ ਚਾ ਕੀਤਾ ਹੈ ਤੇ ਆ ਜਨਾਬ ਪੱਲੀ ਉਹਨਾਂ ਥੱਲੇ ਚ ਰੱਖੀ ਹੈ ਤੇ ਡਾਇਰੈਕਟ ਕਣਕ ਜਿਹੜੀ ਉਹ ਪੱਲੀ ਦੇ ਉੱਤੇ ਆ ਰਹੀ। ਇਹ ਮੈਨੂੰ ਲੱਗਦਾ ਹੈ ਅਜੇ ਇੱਕੋ ਹੀ ਮਸ਼ੀਨ ਸਾਡੇ ਇਲਾਕੇ ਚਾਹੀਏ ਵੀ ਜਿੰਨਾ ਡਬਲ ਵਕਤ ਜਿਹੜਾ ਹੈ ਉਹ ਸਾਡਾ ਮਿਟਾ ਛੱਡਿਆ ਕਿਉਂਕਿ ਇਹਦੇ ਇੱਕ ਬੰਦਾ ਜ਼ਰੂਰ ਰੁੱਝਦਾ ਕਿਉਂ ਜੋ ਇਹਦੇ ਤੰਗਾਰੀਆਂ ਨਾਲ ਚਾਹ ਕੇ ਤੇ ਪਿਛਾ ਪੱਲੀ ਤੇ ਕਣਕ ਸੱਟਣੀ ਪਾਉਂਦੀ ਹੈ। ਹੁਣ ਧੂਤੇ ਨਾਲ ਜਨਾਬ ਆ ਬਾਈ ਦੀ ਇਸ ਦੀ ਮਸ਼ੀਨ ਹੈ ਜਿਹੜੀ ਇਸ ਪਹਿਲੀ ਵਾਰੀ ਮੁਤਾਰਫ ਕਰਵਾ ਛੱਡੀ ਹੈ ਸਾਡੇ ਇਲਾਕੇ। ਬਾਕੀ ਇਹ ਮਸ਼ੀਨ ਲੱਗੀ ਹੋਈ ਹੈ ਸਾਡੇ ਪਿੰਡ ਦੇ ਮੁੱਢ ਗਵਾਟੋ ਤੇ ਇਹ ਸ਼ੁਕਰ ਹੈ ਬਈ ਇਹ ਹਵਾ ਜਿਹੜੀ ਹੈ ਇਹ ਦੂਜੇ ਪਾਸੇ ਦੂਜੇ ਲਾਮਦੀ ਹੈ। ਜੇ ਅਗਰ ਪਿੰਡ ਵਾਲੀ ਸਾਈਡ ਤੇ ਹਵਾ ਹੁੰਦੀ ਤੇ ਧੂਤਾ ਸਾਈਆਂ ਪਿੰਡ ਵਾਲੀ ਸਾਈਡ ਤੇ ਕਰ ਦੇਣਾ ਤੇ ਦੌੜ ਪਿੰਡ ਨੂੰ ਕਰਨਾ। ਬਸ ਇਹ ਹੀ ਹੋਣੀ ਆਏ ਵੀ ਕਣਕ ਸਾਡੀ ਗਏ ਜਾਵੇ ਤੇ ਬਾਕੀ ਜਿਹੜੀ ਹੋਈ ਡਿੱਠੀ ਜਾਪਸੀ ਪਿੰਡ ਧੂੜ ਹੁੰਦਾ ਤੇ ਪਿਆ ਹੋਵੇ। ਬਸ ਇਹ ਹੀ ਅੱਲਾ ਦਾ ਸ਼ੁਕਰ ਹੈ ਕਿ ਜਿਹੜੀ ਹਵਾ ਇਹ ਦੂਜੇ ਪਾਸੇ ਦੀ ਹੈ ਦੂਜੇ ਲਾਮਦੀ ਹੈ ਕਿਉਂ ਜੋ ਗੱਟਾ ਜਿਹੜਾ ਇਹ ਪਿੰਡ ਹੈ ਢੇਰ ਸਾਰਾ ਵਾੜੇ ਆਉਣਾ ਘਰਾਂ ਦੇ ਵਿੱਚ ਆ ਜਾਣਾ ਅੰਦਰਾਂ ਦੇ ਅੰਦਰ ਵੜ ਜਾਣਾ ਤੇ ਅੱਲਾ ਪਾਕ ਇਸ ਗੱਟੇ ਤੋਂ ਬਚਾ ਲਿਆ ਪਿੰਡ। ਬਾਕੀ ਵੇਂਦੇ ਪਏ ਜਿਹੜੀ ਨਿਹਮਤ ਸਾਡੇ ਕੋਲ ਹੋਵੇ ਉਹਦੀ ਕਦਰ ਨਹੀਂ ਹੁੰਦੀ। ਆ ਪੱਕੀ ਸੜਕ ਬਣੀ ਹੈ ਤੇ ਆ ਗੋਹੇ ਦੇ ਸਟਾਕ ਲੱਗੇ ਪੈਣ ਸੜਕ ਦੇ ਉੱਤੇ ਬਾਰਿਸ਼ ਦਾ ਪਾਣੀ ਆਵੇ ਤਾਂ ਸੜਕ ਦੇ ਉੱਤੇ ਹੀ ਖਲੋਤਾ ਰਵੇ ਥੱਲੇ ਨਾ ਜਾਵੇ। ਜਿਸ ਟਾਈਮ ਇਹ ਖਰਾਬ ਹੋਣ ਲੱਗ ਪਾਉਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ ਉਸ ਟਾਈਮ ਅਸੀਂ ਰੋਣ ਲੱਗ ਪਾਉਂਦੇ ਹਾਂ ਤੇ ਆ ਲਾਲ ਤੇ ਬੂਬੂ ਗਤਨੇ ਆ ਵੀ ਗਵਰਨਮੈਂਟ ਕੁਝ ਨਹੀਂ ਪੇ ਕਰਦੀ ਗਵਰਨਮੈਂਟ ਕੁਝ ਨਹੀਂ ਪੇ ਕਰਦੀ। ਵੇਂਦੇ ਪਏ ਕਿੱਡੀ ਸੋਹਣੀ ਤਰ੍ਹਾਂ ਟ੍ਰੈਫਿਕ ਜਿਹੜੀ ਆ ਜਾ ਰਹੀ ਹੈ ਤੇ ਸੋਹਣਾ ਰੋਡ ਹੈ ਤੇ ਸੋਹਣੀ ਨਿਹਮਤ ਸਾਡੇ ਕੋਲ ਹੈ ਹੁਣ ਅਸੀਂ ਇਹਦੀ ਕਦਰ ਨਹੀਂ ਪੇ ਕਰਦੇ। ਬਾਕੀ ਕਣਕ ਗਹਿਣ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਵੇਂਦੇ ਪਏ ਤੂੜੀ ਜਿਹੜੀ ਮੈਂ ਗੱਲ ਕਰਦਾ ਪਿਆ ਵੀ ਰੈਪਰ ਤੇ ਇਸ ਵਾਸਤੇ ਲੈਨੇ ਆ ਵੀ ਜਿਹੜੀ ਤੂੜੀ ਹੈ ਨਾ ਉਹ ਸੋਹਣੀ ਤਰ੍ਹਾਂ ਥ੍ਰੈਸ਼ਰ ਦੀ ਬਣੀ ਹੋਈ ਹੁੰਦੀ ਹੈ ਤੇ ਮਾਲ ਦੇ ਬੜੀ ਕੰਮ ਆਉਂਦੀ ਹੈ। ਇਹ ਤੂੜੀ ਗੱਟੇ ਤੋਂ ਬਿਲਕੁਲ ਪਾਕ ਹੋ ਜਾਂਦੀ ਹੈ ਕਿਉਂ ਜੋ ਥ੍ਰੈਸ਼ਰ ਨਾਲ ਗੰਦੀ ਹੈ ਤੇ ਥ੍ਰੈਸ਼ਰ ਦੀ ਇਤਨੀ ਇੱਕ ਹਵਾ ਤੇ ਪ੍ਰੈਸ਼ਰ ਹੁੰਦਾ ਹੈ ਤੂੜੀ ਬਿਲਕੁਲ ਪਾਕ ਹੋ ਜਾਂਦੀ ਹੈ। ਜਦੋਂ ਮੁੜ ਭੋਸ਼ੋਂ ਚਾਹ ਲਵੀਦਾ ਹੈ ਉਸ ਟਾਈਮ ਇੱਕ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਜਿਹੜਾ ਗਵਰਨਮੈਂਟ ਬਿਲਕੁਲ ਸਖਤੀ ਨਾਲ ਮਨਾ ਕੀਤਾ ਵੀ ਅੱਗ ਨਹੀਂ ਲੈਣੀ ਲੇਕਿਨ ਅਸੀਂ ਜੱਟ ਬਿਲਕੁਲ ਅੱਗ ਲੈਣ ਤੋਂ ਨਹੀਂ ਖਲੋਂਦੇ ਮੁੜ ਜਿਹੜੀ ਹੋਈ ਡਿੱਠੀ ਜਾ। ਥੋੜੇ ਜਨਾਬ ਖੋਖੂ ਸੜਦੇ ਆ ਅਗਲੀ ਫਸਲ ਗੱਡਣ ਵਾਸਤੇ।